व्यूअर्स फिर दोबारा तुहाडा स्वागत है प्रोग्राम सच्चो सच विच। जी डॉक्टर साहब, हुण साडे दर्शकां नूं दसो अज दे दिन दी सिख हिस्टरी अते वर्ल्ड हिस्टरी विच की अहमियत है। सिख इतिहास के हवाले नाल 1765 ਵਿੱਚ ਅੱਜ ਦੇ ਦਿਨ ਭੰਗੀ ਸਰਦਾਰਾਂ ਨੇ, ਇਹ ਭੰਗੀ ਮਿਸਲ ਸੀ, ਸਰਦਾਰ ਹਰੀ ਸਿੰਘ ਭੰਗੀ ਇਹਨਾਂ ਦੇ ਫਾਊਂਡਰਸ ਚੋਂ ਰਹੇ जी। ਇਹਨਾਂ ਦੇ ਪੰਜ ਸਰਦਾਰ ਗੁੱਜਰ ਸਿੰਘ, ਭਾਈ ਲਹਿਣਾ ਸਿੰਘ, ਭਾਈ ਹਰੀ ਸਿੰਘ, ਭਾਈ ਝੰਡਾ ਸਿੰਘ, ਭਾਈ ਗੰਡਾ ਸਿੰਘ जी ਇਹਨਾਂ ਨੇ ਗੁਰਮਤਾ ਦਾ ਪੰਥ ਨੇ ਕੀਤਾ, ਪਰ ਇਹ ਕਿਉਂਕਿ ਅੰਮ੍ਰਿਤਸਰ ਨਾਲ ਸੰਬੰਧਿਤ ਸਾਰੇ ਸਰਦਾਰ ਸਨ, ਲਾਹੌਰ ਇਹਨਾਂ ਦੇ ਨੇੜੇ ਵੀ ਸੀ, ਇਲਾਕਾ ਵੀ ਇਹਨਾਂ ਦਾ ਨੇੜੇ ਸੀ, ਫੌਜ ਵੀ ਇਹਨਾਂ ਦੇ ਕੋਲ ਘੋੜ ਚੜੇ ਕਾਫੀ ਸੀ जी ਸੋ ਇਹਨਾਂ ਨੇ ਲਾਹੌਰ ਤੇ ਕਬਜ਼ਾ ਕੀਤਾ ਔਰ ਲਾਹੌਰ ਦਾ ਕਾਫੀ ਹਿੱਸਾ ਅਹਿਮਦ ਸ਼ਾਹ ਅਬਦਾਲੀ ਨੇ ਕਾਬਲੀ ਮਲ ਨਾਂ ਦੇ ਇੱਕ ਹਿੰਦੂ ਨੂੰ ਬਣਾਇਆ ਸੀ ਲਾਹੌਰ ਦਾ ਸੂਬੇਦਾਰ। जी ਉਹਦੇ ਭਤੀਜੇ ਨੂੰ ਫੜ ਲਿਆ ਸਿੱਖਾਂ ਨੇ, ਉਹ ਭੱਜ ਗਿਆ ਸ਼ਹਿਰ ਛੱਡ ਕੇ, ਤੇ ਸ਼ਹਿਰ ਦੇ ਲੋਕਾਂ ਨੇ ਵੀ ਵੈਲਕਮ ਕੀਤਾ ਕਿਉਂਕਿ ਉਹਨਾਂ ਦੇ ਜ਼ੁਲਮਾਂ ਤੋਂ ਦੁਖੀ ਸੀ। जी ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਜਿਹੜਾ 1799 ਦੇ ਵਿੱਚ ਲਾਹੌਰ ਲਿਆ, ਉਹਨੇ ਭੰਗੀ ਸਰਦਾਰਾਂ ਤੋਂ ਹੀ ਲਿਆ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉੱਥੇ ਲਗਭਗ ਪਹਿਲਾਂ 30 ਸਾਲ ਜਿਹੜਾ ਹੈ ਉਹ ਰਾਜ ਭੰਗੀ ਸਰਦਾਰਾਂ ਨੇ ਕੀਤਾ ਸੀ, ਲਾਹੌਰ ਉਹਨਾਂ ਦੇ ਕਬਜ਼ੇ 'ਚ ਸੀ। जी 1766 ਦੇ ਵਿੱਚ ਇੱਕ ਪਾਸੇ ਤਾਂ ਲਾਹੌਰ ਇੱਧਰ ਗਿਆ, ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨੁਲ ਕੌਮ ਬਣਾਇਆ ਗਿਆ। ਸੋ ਬੇਸ਼ੱਕ ਦਿੱਲੀ ਦੇ ਵਿੱਚ ਮੁਕੰਮਲ 30,000 ਹੀ ਫੌਜ ਨੇ ਲਾਲ ਕਿਲੇ ਦੇ ਅੰਦਰ ਤਾਂ 1783 'ਚ ਪ੍ਰਵੇਸ਼ ਕੀਤਾ, ਪਰ 1766 ਦੇ ਵਿੱਚ ਸਰਦਾਰ ਬਘੇਲ ਸਿੰਘ ਜਿਹੜੇ ਕਿ ਕਰੋੜ ਸਿੰਘੀਆ ਮਿਸਲ ਦੇ ਮੁਖੀ ਸਨ, ਉਹ ਦਿੱਲੀ ਦੇ ਪਹਾੜਗੰਜ ਏਰੀਏ ਤੱਕ ਪਹੁੰਚ ਗਏ ਸੀ ਔਰ ਉਸ ਇਲਾਕੇ ਦੇ ਵਿੱਚੋਂ ਜਿਹੜਾ ਉਹਨਾਂ ਨੇ ਮਾਮਲਾ ਜਿਹੜਾ ਉਹ ਗਰਾਇਆ, ਨਜ਼ਰਾਨੇ ਵੀ ਲਏ। जी ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਦੇ ਦਿਨ 1492 ਦੇ ਵਿੱਚ ਕ੍ਰਿਸਟੋਫਰ ਕੋਲੰਬਸ ਨੇ ਸਪੇਨ ਦੀ ਰਾਣੀ ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ। ਕੋਈ ਇੰਡੀਆ ਲੱਭਣ ਤੁਰਿਆ ਸੀ जी ਤੇ ਕੰਟਰੈਕਟ ਅੱਜ ਦੇ ਦਿਨ ਕੀਤਾ ਔਰ ਉਹਨੇ ਇਵੈਂਚੁਅਲੀ ਅਮਰੀਕਾ ਲੱਭ ਲਿਆ, ਇੰਡੀਆ ਲੱਭਦੇ। जी ਮਾਰਟਨ ਲੂਥਰ ਜਿਹੜੇ 1521 ਦੇ ਵਿੱਚ ਇਹਨੇ ਬਗਾਵਤ ਕੀਤੀ ਪੋਪ ਦੇ ਖਿਲਾਫ, ਇੰਗਲੈਂਡ ਦੇ ਵਿੱਚ ਇੱਕ ਰੈਨੇਸੈਂਸ ਜਿਹਨੂੰ ਕਹਿੰਦੇ ਨੇ ਉਹ ਸ਼ੁਰੂ ਕੀਤੀ, ਉਹਨੂੰ ਪੋਪ ਨੇ ਐਕਸਕਮਿਊਨੀਕੇਟ ਕਰਤਾ ਸੀ, ਖਾਰਜ ਕਰ ਦਿੱਤਾ ਸੀ ਕ੍ਰਿਸਚੀਅਨਿਟੀ ਤੋਂ। ਤੇ ਜਿਹੜਾ ਬਹੁਤ ਸਾਰਾ ਪ੍ਰੋਟੈਸਟੈਂਟ ਬਾਅਦ ਦੇ ਵਿੱਚ ਡਿਨੋਮੀਨੇਸ਼ਨਸ ਚੱਲੀਆਂ, ਇਹ ਮਾਰਟਨ ਲੂਥਰ ਦੇ ਨਾਲ ਇਹਦੀ ਸ਼ੁਰੂਆਤ ਹੋਈ। जी जी 1524 ਦੇ ਵਿੱਚ ਇੱਕ ਨੈਵੀਗੇਟਰ ਜਿਹਦਾ ਨਾਂ ਗਿਓਵਨੀ ਵੈਰਾਜ਼ੋਨਾ ਸੀ, ਤਾਂ ਹੀ ਵੈਰਾਜ਼ੋਨੋ ਬ੍ਰਿਜ ਵੀ ਉਹਦੇ ਨਾਂ ਦੇ ਉੱਤੇ ਹੈ। जी ਉਹਨੇ ਨਿਊਯਾਰਕ ਬੇ, ਜਿਹੜਾ ਇੱਥੋਂ ਦੀ ਸਮੁੰਦਰ ਹੈ, ਬੇ ਹੈ, ਉਹਨੂੰ ਉਹਨੇ ਲੱਭਿਆ ਸੀ। 1839 ਦੇ ਵਿੱਚ ਗੁਆਟੇਮਾਲਾ ਪਹਿਲੀ ਵਾਰੀ ਰਿਪਬਲਿਕ ਬਣਿਆ। 1861 'ਚ ਵਰਜੀਨੀਆ ਜਿਹੜੀ ਹੈ 8ਵੀਂ ਸਟੇਟ ਬਣੀ, ਜਿਹੜੀ ਕਿ ਸੈਸੀਡ ਹੋਈ, ਟੁੱਟਣ ਵੱਲ ਤੁਰੀ। जी 1939 ਦੇ ਵਿੱਚ ਸਟਾਲਨ ਨੇ ਬ੍ਰਿਟਿਸ਼, ਫਰਾਂਸ ਔਰ ਰਸ਼ੀਆ ਦੇ ਨਾਲ ਮਿਲ ਕੇ ਐਂਟਾਈ ਨਾਜ਼ੀ ਪੈਕਟ ਸਾਈਨ ਕੀਤਾ। जी 1946 ਦੇ ਵਿੱਚ ਸੀਰੀਆ ਨੇ ਆਪਣੀ ਆਜ਼ਾਦੀ ਫਰਾਂਸ ਤੋਂ, ਕਿਉਂਕਿ ਸੀਰੀਆ ਫਰਾਂਸ ਦੇ ਥੱਲੇ ਸੀ, ਉਹ ਡਿਕਲੇਅਰ ਕੀਤੀ। 1982 ਦੇ ਵਿੱਚ ਕੈਨੇਡਾ ਨੇ ਪਹਿਲੀ ਵਾਰ ਜਿਹੜਾ ਆਪਣਾ ਫੁੱਲ ਫਲੈਜਡ ਕਨਸਟੀਟਿਊਸ਼ਨ ਅਡਾਪਟ ਕੀਤਾ। जी 1999 ਦੇ ਵਿੱਚ ਵਾਜਪਾਈ ਸਰਕਾਰ ਜਿਹੜੀ ਕਿ 13 ਮਹੀਨੇ ਦੇ ਲਈ ਚੱਲੀ ਸੀ, ਉਹ ਡਿੱਗ ਪਈ ਔਰ ਬਿਲਕੁਲ ਇੱਕ ਵੋਟ ਦੇ ਫਰਕ ਨਾਲ 269 ਵੋਟਾਂ ਉਹਦੇ ਹੱਕ 'ਚ ਪਈਆਂ, 270 ਖਿਲਾਫ ਪਈਆਂ। जी ਔਰ 2013 ਦੇ ਵਿੱਚ US ਸੈਨੇਟ ਦੇ ਵਿੱਚ ਜਿਹੜਾ ਇੱਕ ਬਿੱਲ ਸੀ ਜਿਹਦੇ ਬਾਰੇ ਅਮਰੀਕਨ ਹੋਪ ਕਰਦੇ ਸੀ ਕਿ ਗਨ ਕੰਟਰੋਲ ਹੋਏਗਾ ਅਮਰੀਕਾ 'ਚ, जी ਕਿ जी ਬੈਕਗਰਾਉਂਡ ਚੈੱਕ ਕਰੋ, ਜਿਹਨੇ ਵੀ ਗਨ ਖਰੀਦਣੀ ਆ ਉਹਦਾ ਬੈਕਗਰਾਉਂਡ ਚੈੱਕ ਹੋਏ। ਲੇਕਿਨ ਕਿਉਂਕਿ ਗਨ ਕੰਟਰੋਲ ਦੇ ਖਿਲਾਫ ਲੌਬੀ ਇੰਨੀ ਮਜ਼ਬੂਤ ਹੈ ਨੈਸ਼ਨਲ ਰਾਈਫਲ ਐਸੋਸੀਏਸ਼ਨ जी ਕਿ ਉਹ ਬਿੱਲ ਜਿਹੜਾ ਸੈਨੇਟ ਦੇ ਵਿੱਚ ਪਾਸ ਨਹੀਂ ਹੋਇਆ जी ਔਰ ਅੱਜ ਵੀ ਅਮਰੀਕਾ ਦੇ ਵਿੱਚ ਉਸ ਤਰ੍ਹਾਂ ਹੀ ਜਿਹੜੇ ਨੇ ਲੋਕ ਮਰ ਰਹੇ ਨੇ ਕ੍ਰੇਜ਼ੀ ਲੋਕਾਂ ਦੀ ਗਨ ਫਾਇਰ ਨਾਲ। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਭਾਰਤ ਦੀ ਸੁਪਰੀਮ ਕੋਰਟ ਨੇ ਹਾਂਸੀ ਬਟਾਲਾ ਨਹਿਰ ਸੰਬੰਧੀ ਹਰਿਆਣੇ ਦੀ ਪਟੀਸ਼ਨ ਦੇ ਸੁਣਾਈ ਲਈ 24 ਅਪ੍ਰੈਲ ਦੀ ਤਰੀਕ ਨਿਸ਼ਚਿਤ ਕੀਤੀ ਹੈ। ਕੀ ਨਿਕਲੇਗਾ ਇਸ ਸੁਣਵਾਈ 'ਚ ਡਾਕਟਰ ਸਾਹਿਬ? ਦੇਖੋ, ਪੰਜਾਬ ਦੇ ਦਰਿਆਵਾਂ 'ਚ 16.5 ਮਿਲੀਅਨ ਏਕੜ ਫੁੱਟ ਪਾਣੀ ਹੈ। ਜੀ 8.5 ਰਾਜਸਥਾਨ ਲੈ ਜਾਂਦਾ ਹੈ, 3.5 ਹਰਿਆਣਾ ਲੈਂਦਾ ਹੈ, ਬਾਕੀ ਦਿੱਲੀ, ਜੰਮੂ ਕਸ਼ਮੀਰ, ਚੰਡੀਗੜ੍ਹ ਨੂੰ ਵੀ ਜਾਂਦਾ ਹੈ। ਜੀ ਹੁਣ ਜਿਹੜਾ ਪੰਜਾਬ ਦਾ ਰਹਿੰਦਾ ਪਾਣੀ ਹੈ, ਉਹਨੂੰ ਪਹਿਲਾਂ ਤਾਂ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦੇ ਨਾਂ ਥੱਲੇ ਲੁੱਟਣਾ ਚਾਹੁੰਦੇ ਸੀ, ਉਹ ਭਲਾ ਹੋਏ ਜੁਝਾਰੂਆਂ ਦਾ, ਉਹਨਾਂ ਦੀਆਂ ਕਾਰਵਾਈਆਂ ਨੇ ਉਹ ਰੋਕ ਦਿੱਤਾ। ਜੀ ਹਰਿਆਣੇ ਨੇ ਸੈਂਟਰਲ ਗਵਰਨਮੈਂਟ ਦੀ ਸ਼ਹਿ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਭਾਖੜਾ ਮੇਨ ਲਾਈਨ ਉੱਥੋਂ ਹੀ ਲੰਘਦੀ ਹੈ, ਕੋਈ ਰਾਜਸਥਾਨ ਨੂੰ ਵੀ ਪਾਣੀ ਜਾਂਦਾ, ਇੱਧਰ ਵੀ ਆਉਂਦਾ। ਜੀ ਉਹਨਾਂ ਨੇ ਕਿਹਾ ਜਿਹੜਾ ਸਾਊਥ ਹਰਿਆਣਾ ਹੈ ਉਹਦੇ ਵਿੱਚ ਹਾਂਸੀ ਤੋਂ ਬਟਾਣੇ ਤੱਕ 109 ਕਿਲੋਮੀਟਰ ਨਹਿਰ ਉਹਨਾਂ ਨੇ ਖੋਦ ਲਈ, ਕਿਉਂਕਿ ਹਰਿਆਣੇ ਦੀ ਟੈਰੀਟਰੀ 'ਚ ਹੈ। ਔਰ ਉਸ ਦੇ ਉੱਤੇ 354 ਕਰੋੜ ਰੁਪਈਆ ਉਹਨਾਂ ਨੇ ਖਰਚਿਆ
ਉਹਨਾਂ ਦੀ ਨੀਤੀ ਇਹ ਸੀ ਕਿ ਵੀ ਕਿਉਂਕਿ ਬਿਲਕੁਲ ਪੰਜਾਬ ਦੇ ਬਾਰਡਰ ਤੋਂ ਸ਼ੁਰੂ ਕਰ ਲਿਆ, ਹਾਂਸੀ ਇੱਧਰ ਲੱਗਦਾ ਹੈ ਪੰਜਾਬ ਦੇ ਬਾਰਡਰ, ਜੀ ਬਟਾਣਾ ਪਰਲੇ ਪਾਸੇ ਹੈ, ਵੀ ਇੱਥੇ ਅਸੀਂ ਭਾਖੜਾ ਮੇਨ ਲਾਈਨ ਨੂੰ ਪੰਕਚਰ ਕਰਾਂਗੇ ਤੇ ਉਹਦੇ ਨਾਲ ਜੋੜ ਦਿਆਂਗੇ ਜਿਹੜਾ ਕੰਮ ਸਤਲੁਜ ਯਮੁਨਾ ਲਿੰਕ ਨਹਿਰ ਨਾਲ ਨਹੀਂ ਹੋਇਆ ਔਰ ਦੂਜੇ ਨਾਲ ਨਹੀਂ ਹੋਇਆ। ਪਰ ਇਸ ਤੋਂ ਪਹਿਲਾਂ ਕਿ ਹਾਂਸੀ ਬਟਾਣਾ ਨਹਿਰ ਨੂੰ ਇਹ ਭਾਖੜਾ ਮੇਨ ਲਾਈਨ ਤੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮਿਲੀ ਭੁਗਤ ਨਾਲ ਕੋਈ ਕਰਦੇ, ਜੀ ਪੰਜਾਬ ਤੇ ਰਾਜਸਥਾਨ, ਕਿਉਂਕਿ ਰਾਜਸਥਾਨ ਵੀ ਨਹੀਂ ਚਾਹੁੰਦਾ, ਉਹਨੂੰ ਵੀ ਪਤਾ ਹੈ ਵੀ ਇਹ ਜੇ ਨਹਿਰ 'ਚ ਹੋਰ ਪਾਣੀ ਜਾਣ ਲੱਗ ਗਿਆ ਜਿਹੜਾ ਜਾਂਦਾ ਰਾਜਸਥਾਨ ਨੂੰ, ਉਹਦੇ 'ਚ ਵਾਟਰ ਦਾ ਫਲੋ ਘਟ ਜਾਏਗਾ। ਜੀ ਸੋ ਇਹ 2005-6 ਦੀ ਗੱਲ ਹੈ ਜਦੋਂ ਕਿ ਇਹ ਨਹਿਰ ਨੂਰ ਬਣਾਈ। ਸੋ ਸੁਪਰੀਮ ਕੋਰਟ 'ਚ ਗਏ ਔਰ ਸੁਪਰੀਮ ਕੋਰਟ ਨੇ 2007 ਦੇ ਵਿੱਚ ਵੈਕੇਸ਼ਨ ਆਰਡਰ ਕੱਢ ਦਿੱਤੇ ਕਿ ਬਈ ਸਟੇ ਦੇ ਦਿੱਤਾ ਕਿ ਬਈ ਨਹੀਂ, ਹਰਿਆਣਾ ਹਾਂਸੀ ਬਟਾਣਾ ਨਹਿਰ ਨੂੰ ਲਿੰਕ ਨਹੀਂ ਕਰ ਸਕਦਾ ਜੀ ਭਾਖੜਾ ਬਿਆਸ ਮੈਨੇਜਮੈਂਟ ਨਾਲ। ਹੁਣ ਪਿਛਲੇ ਲਗਭਗ 7 ਸਾਲ ਤੋਂ ਇਹ ਗੱਲ ਚੱਲ ਰਹੀ ਸੀ। ਹੁਣ ਹਰਿਆਣੇ ਨੇ 4 ਵਾਰੀ ਇਹ ਉਹਨਾਂ ਨੇ ਮੂਵ ਕੀਤਾ, ਰਿਜੈਕਟ ਹੋਈ। ਜੀ ਹੁਣ ਸੁਪਰੀਮ ਕੋਰਟ ਦੇ ਜੱਜਾਂ ਦਾ ਬੈਂਚ ਸੀਕੇ ਪ੍ਰਸ਼ਾਦ, ਪੀਸੀ ਘੋਸ਼, ਉਹਨਾਂ ਨੇ ਫੈਸਲਾ ਦਿੱਤਾ ਕੱਲ ਕਿ ਜੀ ਉਹਦੀ ਸੁਣਵਾਈ ਕਰਨਗੇ ਕਿ ਵੀ ਉਹ ਹਾਂਸੀ ਬਟਾਣਾ ਨਹਿਰ ਇਹਦੇ ਨਾਲ ਹਰਿਆਣੇ ਦੇ ਭਾਖੜਾ ਬਿਆਸ ਮੇਨ ਲਾਈਨ ਦੇ ਨਾਲ ਲਿੰਕ ਹੋ ਸਕਦੀ ਹੈ ਕਿ ਨਹੀਂ। ਜੀ ਔਰ ਉਹਦੇ ਲਈ ਉਹਨਾਂ ਨੇ ਆਉਣ ਵਾਲੀ ਜਿਹੜੀ ਤਰੀਕ ਹੈ ਉਹ 24 ਅਪ੍ਰੈਲ ਦੀ ਫਿਕਸ ਕਰ ਦਿੱਤੀ। ਹੁਣ ਹਾਲਾਂਕਿ ਪੰਜਾਬ ਔਰ ਹਰਿਆਣੇ ਪੰਜਾਬ ਔਰ ਰਾਜਸਥਾਨ ਦੇ ਵਕੀਲਾਂ ਨੇ ਅਪੋਜ਼ ਕੀਤੇ, ਜੀ ਪਰ ਮੇਰਾ ਫੀਅਰ ਇਹ ਹੈ ਕਿ ਵੀ ਹੁਣ ਜਿਉਂ-ਜਿਉਂ ਇਸ ਵੇਲੇ ਚੋਣਾਂ ਦਾ ਰੌਲਾ ਪਿਆ ਹੈ, ਬਾਦਲ ਨੇ ਵੀ ਦੱਬੀ ਆਵਾਜ਼ ਨਾਲ ਪਾਣੀਆਂ ਦੇ ਇਸ਼ੂ ਦੀ ਗੱਲ ਕੀਤੀ ਹੈ, ਪਰ ਮੈਨੂੰ ਇਹ ਲੱਗਦਾ ਵੀ 2007 ਦਾ ਜਿਹੜਾ ਵੈਕੇਸ਼ਨ ਆਰਡਰ ਸਟੇ ਹੈ ਜਿਹੜਾ ਮਿਲਿਆ ਹੋਇਆ ਹੈ, ਜੀ ਉਹਨੂੰ ਇਹ ਸੁਣਵਾਈ ਤੋਂ ਬਾਅਦ 24 ਅਪ੍ਰੈਲ ਦੀ ਵਕੇਟ ਕਰ ਦੇਣਗੇ। ਔਰ ਸੁਪਰੀਮ ਕੋਰਟ ਕਹੇਗਾ ਜੀ ਆਲਰੇਡੀ ਕਿਉਂਕਿ ਸੈਂਟਰ ਨੇ ਵਾਰਨਿੰਗ ਦਿੱਤੀ ਹੈ ਕਿ ਨੈਨੋ ਇਫੈਕਟ ਚੱਲ ਰਿਹਾ ਹੈ, ਸੁੱਕਾ ਪਏਗਾ ਸਟੇਟਾਂ 'ਚ, ਹਰਿਆਣੇ 'ਚ ਜਿਹੜਾ ਪਾਣੀ ਦੀ ਕਮੀ ਹੈ ਸਾਊਥ ਪੰਜਾਬ 'ਚ, ਜੀ ਸੋ ਇਹਨੂੰ ਵਨ ਟਾਈਮ ਤੁਸੀਂ ਲਿੰਕ ਕਰ ਲੈਣ ਦਿਓ ਤੇ ਬਾਅਦ ਦੇ ਵਿੱਚ ਜਦੋਂ ਅਸੀਂ ਕੇਸ ਦੀ ਫੁੱਲ ਹੀਅਰਿੰਗ ਕਰਾਂਗੇ ਉਦੋਂ ਜੇ ਖਿਲਾਫ ਹੋਇਆ ਤਾਂ ਫਿਰ ਉਹ ਤੋੜ ਲੈਣਗੇ। ਇੱਕ ਵਾਰੀ ਵੜ ਗਏ ਵਿੱਚ ਫਿਰ ਕਿਹਨੇ ਤੋੜਨਾ। ਜੀ ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਰਹਿੰਦਾ ਪਾਣੀ ਵੀ ਹੈ ਪੰਜਾਬ ਦਾ, ਉਹਨੂੰ ਲੁਟਾਉਣ ਦੇ ਲਈ ਜਿਹੜੀ ਹੁਣ ਸੈਂਟਰ ਗਵਰਨਮੈਂਟ ਆਪ ਤਾਂ ਇੰਨੀ ਹਿੰਮਤ ਨਹੀਂ ਰੱਖਦੀ ਜੀ ਕਿ ਉਹ ਸਿੱਖਾਂ ਦੇ ਖਿਲਾਫ ਖਲੋਣ, ਲੇਕਿਨ ਹੁਣ ਸੁਪਰੀਮ ਕੋਰਟ ਦੇ ਇਸ ਆਰਡਰ ਦੇ ਨਾਂ ਥੱਲੇ ਉਹ ਜਿਹੜੇ ਨੇ ਇਸ ਹਾਂਸੀ ਬਟਾਣਾ ਨਹਿਰ ਨੂੰ ਭਾਖੜਾ ਬਿਆਸ ਭਾਖੜਾ ਮੇਨ ਲਾਈਨ ਦੇ ਨਾਲ ਜੋੜਨਗੇ। ਜੀ ਸੋ ਸਿੱਖ ਸੁੱਤੇ ਹੋਏ ਨੇ, ਲੀਡਰਸ਼ਿਪ ਵਿਕੀ ਹੋਈ ਹੈ ਤੇ ਲੁੱਟ ਪਈ ਹੋਈ ਹੈ, ਉਹ ਇਹ ਲੁੱਟ ਅੱਗੋਂ ਜਾਏਗੀ ਔਰ ਰਹਿੰਦਾ ਪਾਣੀ ਵੀ ਪੰਜਾਬ ਦਾ ਇਹ ਉਹਦੇ 'ਚ ਪਾ ਦੇਣਗੇ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ 66 ਤੇ 67 ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਜੀ ਉਹਨਾਂ ਨੂੰ ਚੁਣੇ ਔਰ ਉਹ ਸ਼ਲੋਕ ਹੈ, ਚਲ ਚਲ ਗਈਆਂ ਪੰਖੀਆਂ ਜਿਨਹੀ ਵਸਾਏ ਤਲ, ਫਰੀਦਾ ਸਰ ਭਰਿਆ ਵੀ ਚਲਸੀ ਥੱਕੇ ਕਵਲ ਇਕਲ। ਜੀ ਇੱਕ ਉਹਨਾਂ ਨੇ ਇੱਕ ਛੱਪੜ ਜਾਂ ਇੱਕ ਸਰੋਵਰ ਜਾਂ ਇੱਕ ਤਲ, ਪੰਛੀ ਆਏ, ਉਹਨਾਂ ਨੇ ਉਸ ਤਲ ਦੇ ਕੰਢੇ ਰਹਿੰਦੇ ਸੀ ਔਰ ਮਰਦੇ ਗਏ। ਕੋਈ ਆ ਗਿਆ ਚਲਾ ਗਿਆ, ਮਰਦੇ ਨੇ, ਆਫਟਰ ਆਲ ਜਿਵੇਂ ਸਾਡੀ ਉਮਰ ਹੈ ਐਵੇਂ ਵੀ ਉਹਨਾਂ ਦੀ। ਜੀ ਤਾਂ ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਜਿਹੜਾ ਭਰਿਆ ਹੋਇਆ ਸਰੋਵਰ ਸੀ ਉਹ ਵੀ ਸੁੱਕ ਗਿਆ, ਜੀ ਜੇ ਉੱਥੇ ਕੁਝ ਰਹਿ ਗਿਆ ਤੇ ਉਹ ਥੱਕੇ ਕਵਲ ਇਕਲ, ਕਿ ਸਿਰਫ ਕਮਲ ਦਾ ਫੁੱਲ, ਲੋਟਸ ਫਲਾਵਰ ਜਿਹੜਾ ਚਿੱਕੜ ਦੇ ਵਿੱਚ ਹੈ, ਜੀ ਜਿਹਨੂੰ ਪਾਣੀ ਦੀ ਲੋੜ ਨਹੀਂ ਹੈ, ਉਹੀ ਰਹਿ ਗਿਆ। ਸੋ ਉਹਨਾਂ ਨੇ ਯਾਦ ਕਰਵਾਇਆ ਕਿ ਜਿਵੇਂ ਉਸ ਸਰੋਵਰ ਵਿੱਚ ਵਸਣ ਵਾਲੇ ਪੰਛੀ ਵੀ ਮਰ ਗਏ, ਅਲਟੀਮੇਟਲੀ ਪਾਣੀ ਵੀ ਸੁੱਕ ਗਿਆ ਜੀ ਤੇ ਰਹਿ ਕਮਲ ਗਿਆ, ਇਸ ਤਰ੍ਹਾਂ ਜਿੰਨੀ ਮਰਜ਼ੀ ਸਾਡੀ ਉਮਰ ਹੋਏ, ਜਿੰਨਾ ਮਰਜ਼ੀ ਅਸੀਂ ਮਜ਼ਬੂਤ ਸਰੀਰ ਜਾਂ ਆਰਥਿਕ ਤੌਰ ਤੇ ਹੋਈਏ, ਅਲਟੀਮੇਟਲੀ ਹੰਸ ਚਲਸੀ ਡੁੰਮਣਾ ਇਹ ਤਨ ਢੇਰੀ ਥੀ ਸੀ, ਕਿ ਇਹਨੇ ਹੰਸ ਨੇ ਚਲੇ ਜਾਣਾ, ਜਿਵੇਂ ਪੰਛੀ ਵੀ ਚਲੇ ਗਏ, ਪਾਣੀ ਵੀ ਚਲਾ ਗਿਆ। ਜੀ ਔਰ ਫਿਰ ਇਹ ਉਹਨਾਂ ਨੇ ਉਸ ਮੌਤ ਦੇ ਅਲੰਕਾਰ ਨੂੰ ਹੀ ਫਿਰ ਰੀਅਲ ਲਾਈਫ ਦੇ ਵਿੱਚ ਕਬਰ ਦੇ ਹਵਾਲੇ ਨਾਲ ਉਹਨਾਂ ਨੇ ਫਰਮਾਇਆ, ਫਰੀਦਾ ਇੱਟ ਸਿਰਹਾਣੇ ਭੋਏ ਸਵਨ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਜੀ ਇਹ ਕਬਰ ਦੇ ਵਿੱਚ ਪਏ ਬੰਦੇ ਦੀ ਜਿਹੜੀ ਹੋਣੀ ਹੈ ਉਹਨੂੰ ਦਰਸਾਇਆ ਕਿ ਫਰੀਦਾ ਇੱਟ ਸਿਰਹਾਣੇ ਭੋਏ ਸਵਨ, ਕਿ ਸਿਰਹਾਣੇ ਤੇਰੇ ਇੱਟ ਪਈ ਹੈ, ਕੋਈ ਮਖਮਲੀ ਕੋਈ ਸਿਰਹਾਣਾ ਨਹੀਂ ਹੈ, ਜੀ ਜ਼ਮੀਨ ਤੇ ਤੂੰ ਪਿਆ, ਭੋਏ ਸਵਨ ਕੀੜਾ ਲੜਿਓ ਮਾਸ, ਤੇਰਾ ਜਿਹੜਾ ਸਰੀਰ ਦਾ ਮਾਸ ਹੈ ਉਹਨੂੰ ਕੀੜੇ ਖਾ ਗਏ। ਹੁਣ ਕਬਰ ਦੇ ਵਿੱਚ ਜਦੋਂ ਤੁਸੀਂ ਪਾਉਂਦੇ ਹੋ ਕੀੜਿਆਂ ਨੇ ਹੀ ਖਾਣਾ ਹੁੰਦਾ ਜੀ ਜੀ ਕਿ ਇੱਟ ਦਾ ਸਿਰਹਾਣਾ, ਧਰਤੀ ਤੇ ਸੌਣਾ ਔਰ ਕੀੜਿਆਂ ਤੋਂ ਮਾਸ ਖਵਾਣਾ, ਕੇਤੜਿਆਂ ਯੁਗ ਵਾਪਰੇ ਇਕਤ ਪਿਆ ਪਾਸ, ਕਿ ਉਹ ਕਬਰ ਪਈ ਹੈ, ਕਿੰਨੇ ਯੁਗ ਬੀਤ ਗਏ, ਕਿੰਨੇ ਸਾਲ, ਕੌਣ ਦੇਖਣ ਆਇਆ ਹੈ, ਕਿਨੇ ਕੋਈ ਮੁਰਦੇ ਦੀ ਸਾਰ ਲੈਣੀ ਹੁੰਦੀ ਹੈ, ਜੀ ਜੀ ਤੂੰ ਕੱਲਾ ਹੀ ਇੱਕ ਪਾਸੇ ਭਾਰ ਪਿਆ ਵੀ ਤੇਰੇ 'ਚ
ਹੁਣ ਇਹ ਵੀ ਹਿੰਮਤ ਨਹੀਂ, ਰਾਤ ਸੁੱਤਾ ਪਿਆ ਤੇ ਅਸੀਂ ਪਾਸੇ ਪਰਤਦੇ ਹਾਂ ਕਿ ਤੂੰ ਕਬਰ ਦੇ ਵਿੱਚ ਪਿਆ ਇੱਕ ਪਾਸੇ ਨੂੰ ਹੋ ਕੇ, ਕੀੜੇ ਤੇਰਾ ਮਾਸ ਖਾ ਰਹੇ ਨੇ। ਤੇ ਜੇ ਤੇਰੀ ਡੈਸਟਨੀ ਇਹ ਹੈ, ਤੇਰੀ ਹੋਂਦ ਇਹ ਹੈ ਅਲਟੀਮੇਟਲੀ ਕਿ ਮੌਤ ਹੀ ਅਲਟੀਮੇਟ ਰਿਐਲਿਟੀ ਹੈ, ਤੇ ਫਿਰ ਜ਼ਿੰਦਗੀ ਨੂੰ ਕਿਉਂ ਬਰਬਾਦ ਅਸੀਂ ਕਰਦੇ ਹਾਂ ਦੁਨਿਆਵੀ ਐਸ਼ਾਂ ਦੇ ਵਿੱਚ, ਦੁਨਿਆਵੀ ਨਫ਼ਰਤਾਂ ਦੇ ਵਿੱਚ, ਦੁਨਿਆਵੀ ਦੌੜ ਦੇ ਵਿੱਚ। ਕਿ ਅਲਟੀਮੇਟ ਇਹੀ ਸਾਡੀ ਡੈਸਟਨੀ ਹੈ ਕਿ ਇੱਥੇ ਆ ਕੇ ਅਸੀਂ ਪੈਣਾ। ਕੋਈ ਕਬਰ ਦੇ ਵਿੱਚ ਪਿਆ, ਕੋਈ ਸ਼ਮਸ਼ਾਨ ਦੇ ਵਿੱਚ ਅੱਗ ਦੇ ਹਵਾਲੇ ਹੋ ਜਾਏਗਾ, ਕੋਈ ਸਪੁਰਦੇ ਖਾਕ ਹੈ, ਖਾਕ ਦੇ ਸਪੁਰਦ ਹੈ, ਕੋਈ ਸਪੁਰਦੇ ਆਤਿਸ਼, ਕਿ ਆਤਿਸ਼ ਅੱਗ ਨੂੰ ਕਹਿੰਦੇ ਨੇ, ਕੋਈ ਜਿਹੜਾ ਸੜ ਰਿਹਾ, ਤੇ ਕੋਈ ਸਪੁਰਦੇ ਆਬ, ਕੁਛ ਲੋਕ ਪਾਣੀ ਦੇ ਵਿੱਚ ਉਸ ਡੈਡ ਬੋਡੀ ਨੂੰ ਸੁੱਟ ਦਿੰਦੇ ਨੇ। ਸੋ ਸਪੁਰਦੇ ਖਾਕ ਹੋਏ, ਸਪੁਰਦੇ ਆਤਿਸ਼ ਹੋਏ ਜਾਂ ਸਪੁਰਦੇ ਆਬ ਹੋਏ, ਅਲਟੀਮੇਟਲੀ ਜਦੋਂ ਸਰੀਰ ਮਰ ਗਿਆ ਉਹਨੂੰ ਭਾਵੇਂ ਸਾੜ ਦਿਓ, ਦੱਬ ਦਿਓ, ਰੋੜ ਦਿਓ, ਕੀ ਫਰਕ ਪੈਂਦਾ? ਪਰ ਇਹ ਇੱਕ ਹਕੀਕਤ ਹੈ ਕਿ ਅਲਟੀਮੇਟਲੀ ਸਭ ਨੇ ਜਾਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜੇ ਤੇ ਇਸ ਤਰ੍ਹਾਂ ਹੀ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।